ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਇਸ ਤੋਂ ਪਹਿਲਾਂ ਕਿ ਅਸੀਂ ਅਗਲੇ ਇਸ਼ੂ ਬਾਰੇ ਤੁਹਾਡੇ ਵਿਚਾਰ ਜਾਣੀਏ ਤੇ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਟੀਵੀ 84 ਇਸੇ ਤਰ੍ਹਾਂ ਹੀ ਹੱਕ, ਸੱਚ, ਇਨਸਾਫ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਨੂੰ ਜਾਰੀ ਰੱਖੇ ਤਾਂ ਤੁਸੀਂ ਇਸ ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਰਾਹੀਂ ਰੀਅਕਰਿੰਗ ਡੋਨਰ ਜ਼ਰੂਰ ਬਣੋ ਜੀ। आप जो चाहे दान कर सकते हो पर जरूर करो, ਜਾਂ फिर मेक ए चेक इन नेम ऑफ TV84 and mail it at 36-01 37th Avenue, Long Island City, New York 11101। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਏਗਾ। ਇਸ ਮਸਲੇ ਵਿੱਚ ਅਸੀਂ ਤੁਹਾਡੀ ਰਾਏ ਤੇ ਪੇਸ਼ ਕਦਮੀ ਦੀ ਵੀ ਆਸ ਕਰਦੇ ਹਾਂ ਜੀ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਅਗਲੇ ਇਸ਼ੂ ਬਾਰੇ? ਦੇਖੋ, ਮੈਂ ਤੁਹਾਡੀ ਅਪੀਲ ਨੂੰ ਹੀ ਫਰਦਰ ਰਿਮਾਈਂਡਰ ਦੇਣਾ ਚਾਹੁੰਦਾ ਜੀ ਕਿ ਇੱਕ ਗੱਲ ਜਿਹੜੇ ਸਾਡੇ ਹੋਰ ਵੀ ਮਿੱਤਰ ਕੈਲੀਫੋਰਨੀਆ ਤੋਂ ਆਏ ਸਨ, ਹੋਰ ਥਾਵਾਂ ਤੋਂ ਵੀ, ਉਹਨਾਂ ਨੇ ਵੀ ਇਹ ਕਹੀ ਕਿ ਜੀ ਆਲਰੇਡੀ TV84 ਇੱਕ ਹੁਣ ਐਸਟੈਬਲਿਸ਼ਡ ਟੀਵੀ ਹੈ ਜੀ। ਉਹਨਾਂ ਨੇ 2-3 ਥਾਵਾਂ ਬਾਰੇ ਗੱਲ ਕੀਤੀ ਕਿ ਜਿਨ੍ਹਾਂ ਘਰਾਂ 'ਚੋਂ ਗਏ ਤੇ ਉਹ ਮੈਨੂੰ ਐਡਵਾਈਸ ਕਰ ਰਹੇ ਸੀ ਜੀ TV84 ਦੇਖਿਆ ਕਰੋ, ਔਰ ਉਹਨੇ ਕਿਹਾ ਵੀ ਇਸ ਦਾ ਜ਼ਿਕਰ ਹੈ ਸਾਰੇ ਪਾਸੇ ਜੀ। ਸੋ ਅਸੀਂ 4 ਸਾਲ ਦੇ ਪੀਰੀਅਡ 'ਚ ਬੇਬੀ ਸਟੈਪਸ ਲੈ ਕੇ ਇਸ ਹੱਦ ਤੱਕ ਜਿਹੜਾ ਜਿਵੇਂ ਅੱਜ ਜੇ ਇਹ ਔਰ ਇੱਕ ਵੀਰ ਸਾਡੇ ਕਹਿ ਰਹੇ ਸੀ ਜੇ TV84 ਨਾ ਹੁੰਦਾ ਤੇ ਜਿਹੜੀ ਪੈਰੇਡ ਹੋਇਆ ਕੀ ਹੋ ਰਿਹਾ ਉਹਨਾਂ ਨੇ ਕਿੱਥੋਂ ਦੁਨੀਆ ਨੇ ਦੇਖਣਾ ਸੀ, ਕਿਉਂਕਿ ਉਸ ਸਟੋਰੀ ਨੂੰ ਵੀ ਕਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਦੋਨੋਂ ਤਰ੍ਹਾਂ ਹੀ। ਜਿਹੜਾ ਰੈਜ਼ੋਲੂਸ਼ਨ ਆਇਆ, ਤੁਸੀਂ ਜਦੋਂ ਇੰਡੀਅਨ ਮੀਡੀਆ ਦੇਖੋ ਉਹਨਾਂ ਨੇ ਇਸ ਪਾਸੇ ਵੱਲ ਫੋਕਸ ਨਹੀਂ ਰੱਖਿਆ। ਹਾਲਾਂ ਸਟੋਰੀ ANI ਨੇ ਵੀ ਕੀਤੀ, PTI ਨੇ ਵੀ ਕੀਤੀ ਕਿ ਇੰਨੀ ਵੱਡੀ ਪ੍ਰਾਪਤੀ ਜਿਹੜੀ ਹੈ ਕਿ ਵੀ ਇਹ ਸਿੱਖਾਂ ਦੀ ਐਂਟੀਟੀ ਔਰ ਪੰਜਵਾਂ ਧਰਮ ਔਰ ਡਿਸਟਿੰਕਟ ਵੀ ਤੁਸੀਂ ਤਾਂ ਉੱਥੇ ਆਰਟੀਕਲ 25-20 ਚ ਹਿੰਦੂ ਬਣਾਇਆ ਹੋਇਆ, ਤੁਸੀਂ ਤਾਂ ਸਾਡੇ ਧਰਮ ਨੂੰ ਹੀ ਨਹੀਂ ਕਬੂਲਦੇ ਵੀ ਅੱਡ ਹੈ, ਤੇ ਇੱਥੇ US ਕਾਂਗਰਸ ਜਿਹੜੀ ਹੈ ਉਹ ਉਸ ਨੂੰ ਉਸ ਦੇ ਵਿੱਚ ਉਸ ਦੀ ਹੋਂਦ ਨੂੰ ਕਬੂਲਦੀ ਹੈ। ਪਰ ਉਹਨਾਂ ਨੇ ਇਹਨੂੰ ਹੇਟ ਕ੍ਰਾਈਮ ਨਾਲ ਜੋੜ ਕੇ ਉਹਨਾਂ ਨੇ ਕਿਹਾ ਜੀ ਕਿਉਂਕਿ ਅਮਰੀਕਾ 'ਚ ਬਹੁਤ ਹੇਟ ਕ੍ਰਾਈਮ ਹੋ ਰਹੇ ਨੇ, ਇਸ ਲਈ ਇਹ ਜਿਹੜਾ ਇਹ ਮੂਵ ਹੈ ਇਹਦੇ ਨਾਲ ਹੁਣ ਹੇਟ ਕ੍ਰਾਈਮ ਦੇ ਵਿੱਚ ਫਰਕ। ਸੋ ਤੁਸੀਂ ਇਹ ਇਹਨਾਂ ਦਾ ਅੰਦਾਜ਼ ਕਿਵੇਂ ਸਟੋਰੀ ਇਹ ਕਿਲ ਕਰਦੇ ਨੇ ਜਾਂ ਜਦੋਂ ਇਹਨਾਂ ਤੋਂ ਕਿਲ ਨਹੀਂ ਹੁੰਦੀ ਤੇ ਕਿਵੇਂ ਉਹਦਾ ਉਹ ਮਤਲਬ ਬਦਲਦੇ ਨੇ। ਔਰ ਇੱਕ ਜਿਹੜੇ ਜਿਨ੍ਹਾਂ ਨੂੰ ਤੁਸੀਂ ਇੰਟਰਵਿਊ ਕੀਤਾ ਉਹ ਕਹਿ ਰਹੇ ਸੀ ਉਹਦੇ ਤੇ ਨੈਟਵਰਕ ਤੋਂ, ਉਹਨਾਂ ਨੇ ਕਿਹਾ ਜੀ ਆਹ ਦੇਖੋ ਅਸੀਂ ਕੈਪੀਟਲ ਹਿੱਲ ਦੇ ਬਾਹਰ ਖੜੇ ਹਾਂ, ਹਜ਼ਾਰਾਂ ਦੀ ਗਿਣਤੀ 'ਚ ਕਿਰਪਾਨਾਂ ਵੀ ਸਾਡੇ ਕੋਲ ਨੇ, ਔਰ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਇਹ ਕੰਸਟੀਟਿਊਸ਼ਨਲ ਐਵਨਿਊ ਦੇ ਭਾਗ ਨੇ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਏ ਨੇ। ਔਰ ਉਹਨਾਂ ਨੇ ਕਿਹਾ ਜੀ ਉੱਥੇ ਜਿਹੜਾ ਖਬਰ ਇੱਕ ਅੱਧੀ ਲੱਗਦੀ ਉੱਥੇ ਲੱਗਦਾ ਵੀ ਬਾਹਰਲੇ ਅਮਰੀਕਾ ਦੇ ਵੀ ਸਿੱਖਾਂ ਨੂੰ ਮਾਰ ਰਹੇ ਨੇ। ਔਰ ਉਹਨਾਂ ਨੇ ਕਿਹਾ ਜੀ ਅਸੀਂ ਇਹ ਦੱਸ ਰਹੇ ਹਾਂ ਇਸ ਥਾਂ ਤੇ ਖਲੋਤੇ ਕਿ ਭਾਈ ਐਸਾ ਨਹੀਂ ਹੈ, ਇਹ ਸਾਡਾ ਮੁਲਕ ਹੈ ਔਰ ਸਾਨੂੰ ਫਖਰ ਹੈ ਇਸ ਸਾਰੇ ਦੇ, ਔਰ ਅਸੀਂ ਆਪਣੇ ਹੱਕ ਉੱਥੇ ਲੈਣੇ ਨੇ। ਸੋ ਕੁੱਲ ਮਿਲਾ ਕੇ ਇੱਕ ਪਾਸੇ ਇਸ ਕਿਸਮ ਦਾ ਮਾਹੌਲ, ਤੇ ਜੇ ਸਾਡੇ ਕੋਲ ਇਹ ਆਪਣੀ ਗੱਲ ਕਹਿਣ ਦਾ ਅਦਾਰਾ ਨਾ ਹੋਏ ਜਾਂ ਨਹੀਂ ਰਹੇਗਾ ਤੇ ਫਿਰ ਇਹ ਸਾਡੀ ਗੱਲ ਕਿਸੇ ਨੇ ਨਹੀਂ ਕਰਨੀ। ਔਰ ਮੈਂ ਸਮਝਦਾ ਵੀ ਕਈ ਵਾਰ ਠੀਕ ਹੈ ਜਦੋਂ ਤੁਸੀਂ ਦਿੱਕਤਾਂ 'ਚੋਂ ਗੁਜ਼ਰਦੇ ਹੋ, ਅਸੀਂ ਹਰ ਇੱਕ ਦੇ ਨਾਲ ਇਨਸਾਫ ਨਹੀਂ ਕਰ ਪਾਉਂਦੇ, ਬਹੁਤ ਵਾਰ ਫਾਈਨੈਂਸ਼ੀਅਲ ਕਰੰਚ ਨੇ ਸਾਨੂੰ ਜੋੜਿਆ ਹੋਇਆ। ਔਰ ਮੈਨੂੰ ਯਾਦ ਹੈ ਵੀ ਕਈ ਵਾਰ ਕੁਝ ਚੀਜ਼ਾਂ ਤੁਸੀਂ ਹਾਰਡਸ਼ਿਪਸ ਦੇ ਬਾਵਜੂਦ ਵੀ ਉਸ ਦੇ ਉੱਤੇ ਸਟੈਂਡ ਕਰਦੇ ਹੋ। ਸੋਭਾ ਸਿੰਘ ਬਾਰੇ ਅਕਸਰ ਇਹ ਗੱਲ ਮੈਂ ਕਿਤੇ ਦੇਖੀ, ਜਦੋਂ ਲਾਹੌਰ ਤੋਂ ਆਏ ਪਾਰਟੀਸ਼ਨ ਤੋਂ ਬਾਅਦ ਬਿਲਕੁਲ ਭੁੱਖ ਨੰਗ ਨਾਲ ਘੁਲ ਰਹੇ ਸੀ, ਔਰ ਲਾਹੌਰ ਦੇ ਵਿੱਚ ਉਹਨਾਂ ਦਾ ਸਟੂਡੀਓ ਜੋ ਉਹਨਾਂ ਬਣਾਇਆ ਸੀ ਸਭ ਕੁਝ ਉੱਥੇ ਹੀ ਰਹਿ ਗਿਆ ਸੀ ਤੇ ਉਹਨਾਂ ਨੂੰ ਕਿਸੇ ਕ੍ਰਿਸਚੀਅਨ ਅਦਾਰੇ ਨੂੰ ਪਤਾ ਲੱਗਾ ਦਿੱਲੀ 'ਚ ਜਾਂ ਜਿੱਥੇ ਵੀ ਉਹ ਹੋਣਗੇ ਕਿ ਜੀ ਆਰਟਿਸਟ ਨੇ, ਉਹ ਆਏ ਉਹਨਾਂ ਨੂੰ ਕਹਿਣ ਲੱਗੇ ਜੀ, ਔਰ ਉਦੋਂ ਉਹ ਪੈਸੇ ਲਈ ਤਰਸ ਰਹੇ ਸੀ, ਉਹਨਾਂ ਨੂੰ ਜੀਸਸ ਕ੍ਰਾਈਸਟ ਨਾਲ ਸੰਬੰਧਿਤ ਕੁਝ ਪਿਕਚਰਸ ਦਿੱਤੀਆਂ। ਉਹਨਾਂ ਨੇ ਕਿਹਾ ਜੀ ਜੇ ਤੁਸੀਂ ਇਹਨਾਂ ਨੂੰ ਬਣਾ ਦਿਓ ਤਾਂ ਇਹਨਾਂ ਤੁਹਾਨੂੰ ਅਸੀਂ ਮਿਹਨਤਾਨਾ ਦਿਆਂਗੇ। ਔਰ ਉਹ ਕਾਫੀ ਵੱਡਾ ਅਮਾਊਂਟ ਬਣਦਾ ਸੀ ਉਸ ਪੀਰੀਅਡ ਜਦੋਂ ਬੰਦਾ ਸਟਰਗਲ ਕਰ ਰਿਹਾ ਹੁੰਦਾ। ਉਹਨਾਂ ਨੇ ਕਿਹਾ ਜੀ ਇੱਕਦਮ ਇੱਕ ਵਾਰ ਤੇ ਤੁਸੀਂ ਤੰਗ ਦਸਤੀ 'ਚ ਹੁੰਦੇ ਹੋ, ਡੋਲਦੇ ਹੋ, ਪਰ ਉਹਨਾਂ ਨੇ ਕਿਹਾ ਜੀ ਮੈਂ ਤੁਹਾਨੂੰ ਕੱਲ੍ਹ ਜਵਾਬ ਦਿਆਂਗਾ। ਜਦੋਂ ਅਗਲੇ ਦਿਨ ਉਹ ਆਏ, ਉਹਨਾਂ ਨੇ ਰਾਤ ਆਪਣੇ ਆਪ ਨੂੰ ਆਪਣੇ ਗੁਰੂ ਦੇ ਨਾਲ ਇੱਕ ਮਿਕਤਾ। ਫਿਰ ਅਗਲੇ ਦਿਨ ਜਦੋਂ ਉਹ ਪਾਦਰੀ ਆਇਆ ਤਾਂ ਉਹਨਾਂ ਨੇ ਕਿਹਾ ਦੇਖੋ ਮੇਰੇ ਲਈ ਇਹ ਵੀ ਜਿਹੜੇ ਨੇ ਇੱਕ ਉਹੀ ਸਤਿਕਾਰ ਰੱਖਦੇ ਨੇ, ਅਸੀਂ ਬਤੌਰੇ ਸਿੱਖ ਹਰ ਧਰਮ ਦਾ ਸਤਿਕਾਰ ਕਰਦੇ, ਪਰ ਤੁਸੀਂ ਤਾਂ ਦੁਨੀਆ ਭਰ 'ਚੋਂ ਤੁਹਾਡੇ ਲਈ ਜੀਸਸ ਦੇ ਇਮੇਜ ਬਣਾਉਣ ਵਾਲੇ ਹਜ਼ਾਰਾਂ ਆਰਟਿਸਟ ਹੋਣਗੇ, ਪਰ ਮੇਰੇ ਗੁਰੂ ਨਾਨਕ ਔਰ ਮੇਰੇ ਸਿੱਖ ਇਤਿਹਾਸ ਨੂੰ ਕਿਨੇ ਚਿਤਰਤ ਕਰਨਾ। ਹਾਲਾਂ ਮੈਂ ਇਸ ਡਿਬੇਟ 'ਚ ਨਹੀਂ ਪੈਂਦਾ ਜੀ ਇਮੇਜ ਬਣਾਉਣਾ ਹੈ ਨਹੀਂ, ਮੈਂ ਇੱਕ ਗੱਲ ਕਰਦਾ ਕਿ ਵੀ ਔਰ ਉਦੋਂ ਤੱਕ ਬਹੁਤ ਵਾਰ ਇਸ ਕਿਸਮ ਦਾ ਜਿਹੜਾ ਇਹ ਫੇਥ ਹੈ ਕਿ ਵੀ
ਹੁਣ ਗੱਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜੇ ਚੈਨਲ ਤਾਂ ਬਹੁਤ ਨੇ, ਹੋਰ ਵੀ ਆ ਰਹੇ ਨੇ, ਕਿੰਨੇ ਕੁ ਆ ਜਾਣਗੇ। ਸਰਕਾਰਾਂ ਨੇ ਤੁਹਾਡੀ ਇੱਕ ਥਾਂ ਨੂੰ ਘੇਰਨ ਲਈ 4 ਹੋਰ ਖੜੇ ਕੀਤੇ ਹੁੰਦੇ ਨੇ ਜੀ। ਲੇਕਿਨ ਪੰਥ ਦੀ ਗੱਲ, ਕੌਮੀ ਆਜ਼ਾਦੀ ਦੀ ਗੱਲ, ਮੈਂ ਇੰਗਲੈਂਡ ਦੇ ਵੀ ਬਹੁਤ ਸਾਰੇ ਚੈਨਲਾਂ ਵੱਲ ਦੇਖਦਾ, ਉਹਨਾਂ ਚੋਂ ਇੱਕ ਇੱਥੇ ਆਇਆ ਹੋਇਆ ਸੀ ਤੇ ਉਹ ਮੈਨੂੰ ਹੀ ਇੰਟਰਵਿਊ ਕਰਨ ਲੱਗਿਆ ਤੇ ਮੈਨੂੰ, ਔਰ ਮੈਂ ਹੈਰਾਨ ਹੈ ਕਿ ਵੀ ਹਰ ਕੋਈ ਨੇ ਲੇਬਲ ਲਾਇਆ ਹੋਇਆ ਕਿ ਜੀ ਅਸੀਂ ਸਿੱਖ ਹਾਂ ਔਰ ਅਸੀਂ ਫਲਾਣਾ। ਤੇ ਜਦੋਂ ਉਹਨਾਂ ਨੂੰ ਮੈਂ ਕਿਹਾ ਕਿ ਜੀ ਆਹ ਦੇਖ ਲਓ ਮੈਸੇਜ ਆ ਰਿਹਾ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਕਿ ਬਈ ਖਾਲਿਸਤਾਨ ਤੋਂ ਬਿਨਾਂ ਕੋਈ ਨਹੀਂ ਹੈ, ਤੇ ਉਹ ਹਾਲਾਂ ਸਰਦਾਰ ਸਾਹਿਬ ਨੇ ਖੁਦ ਪ੍ਰਕਾਸ਼ ਦਾ, ਉਹਨਾਂ ਨੂੰ ਇਵੇਂ ਲੱਗਾ ਜਿਵੇਂ ਬਿਜਲੀ ਦਾ ਕਰੰਟ ਲੱਗ ਗਿਆ ਹੋਵੇ। ਹਾਲਾਂ ਇੰਟਰਵਿਊ ਕਰ ਰਹੇ ਨੇ, ਉਹ ਮੈਨੂੰ ਕਹਿੰਦੇ ਪੰਜਾਬ 'ਚ ਤਾਂ ਕੋਈ ਖਾਲਿਸਤਾਨ ਮੰਗਦਾ ਨਹੀਂ। ਮਤਲਬ ਉਹਨੂੰ ਇਹ ਵੀ ਭੁੱਲ ਗਿਆ ਕਿ ਵੀ ਉਹ ਇੱਕ ਜਿਹੜਾ ਇੰਟਰਵਿਊਅਰ ਹੈ ਔਰ ਦੂਜਾ, ਮੈਂ ਕਿਹਾ ਜੀ ਤੁਸੀਂ ਵੋਟਾਂ ਪਵਾਈਆਂ ਉੱਥੇ ਜਾ ਕੇ ਵੀ ਜਦੋਂ ਤੁਸੀਂ ਪਾਓਗੇ, ਅਸੀਂ ਉਹਨਾਂ ਦੇ ਸਿਸਟਮ ਤੇ ਯਕੀਨ ਨਹੀਂ ਰੱਖਦੇ ਕਨਸਟੀਟਿਊਸ਼ਨ ਦੇ ਇੰਡੀਅਨ, ਜਦੋਂ ਤੁਸੀਂ ਰੈਫਰੈਂਡਮ ਕਰਾਓਗੇ ਯੂਐਨ ਦੇ ਥੱਲੇ ਫਿਰ ਦੇਖ ਲੈਣਾ। ਸੋ ਪਰ ਮੈਂ ਇਹ ਕਹਿ ਰਿਹਾ ਕਿ ਜਿਹੜੇ ਸਿੱਖ ਗਾਰਬ ਦੇ ਵਿੱਚ ਔਰ ਸਟੇਜਾਂ ਤੱਕ ਵੀ ਪਹੁੰਚ ਜਾਂਦੇ ਨੇ ਦੱਸਣ ਦੇ ਲਈ, ਇਹ ਸਾਰੇ ਕਿਤੇ ਕੋਈ ਪੈਸੇ ਬਣਾਉਣ ਤੁਰਿਆ ਹੋਇਆ, ਕੋਈ ਇੰਡੀਅਨਸ ਦੇ ਸਟੂਜ ਬਣੇ ਹੋਏ ਨੇ। ਔਰ ਅਸੀਂ ਮੈਂ ਇਹ ਜ਼ੋਰਦਾਰ ਅਪੀਲ ਕਰਨਾ ਚਾਹੁੰਦਾ, ਹਾਲਾਂਕਿ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਜੋ ਕੁਝ ਅਸੀਂ ਕਰ ਸਕੇ ਹਾਂ। ਸਾਡੇ ਕੋਲ ਕੀ ਸੀ, ਅਸੀਂ ਇੱਕ ਫਕੀਰੀ ਕਮਾਂਡ ਤੁਰੇ, ਜਿਹਨੂੰ ਕਹਿੰਦੇ ਨੇ ਕਿ ਭਾਈ ਕੋਈ ਇੱਧਰ ਆ ਗਏ, ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾਂਗੋ, ਸਾਡੇ ਕੋਲ ਕੁਝ ਨਹੀਂ ਸੀ, ਨਾ ਹੀ ਹੈ। ਜੇ ਅਸੀਂ ਖਲੋਤੇ ਵੀ ਹੈ ਤੇ ਤੁਹਾਡੇ ਹੁੰਗਾਰੇ ਦੇ ਨਾਲ, ਤੁਹਾਡੀ ਮਦਦ ਦੇ ਨਾਲ, ਤੇ ਜੇ ਅਸੀਂ ਇਸ ਨੂੰ ਜਾਰੀ ਰੱਖ ਸਕਾਂਗੇ ਤਾਂ ਫਿਰ ਤੁਹਾਡੀ ਮਦਦ ਦੇ ਨਾਲ ਹੀ। ਸੋ ਮੈਂ ਇਸ ਨੂੰ ਫਿਰ ਰਿਮਾਈਂਡ ਕਰਵਾਉਂਦਾ ਕਿ ਵੀ ਵੱਧ ਤੋਂ ਵੱਧ ਮਦਦ ਕਰੋ, ਮਾਇਕ ਸਹਾਇਤਾ ਕਰੋ, ਜਿੰਨਾ ਕੁ ਵੀ ਤੁਹਾਡਾ ਤੁਸੀਂ ਅਫੋਰਡ ਕਰ ਸਕਦੇ ਹੋ। ਇਹ ਗੁਰੂ ਦਾ ਦਸਵੰਧ ਸਮਝ ਕੇ, ਵੈਸੇ ਵੀ ਗੁਰੂ ਦੀ ਹਦਾਇਤ ਹੈ ਸਾਨੂੰ ਕਿ ਆਪਣੀ ਕਮਾਈ ਦਾ 10ਵਾਂ ਹਿੱਸਾ ਅਸੀਂ ਜਿਹੜਾ ਉਹ ਪੰਥ ਦੀ ਚੜ੍ਹਦੀ ਕਲਾ ਲਈ, ਗਰੀਬ ਦੇ ਲੋੜ ਲਈ, ਦੂਜੇ ਲਈ ਦੇਣਾ। ਜਿਹੜੀ ਵੀ ਤੁਹਾਨੂੰ ਬਾਕੀ ਇਹ ਠੀਕ ਹੈ, ਬਹੁਤ ਸਾਰੀਆਂ ਥਾਵਾਂ ਤੇ ਬਹੁਤ ਸਾਰੇ ਮਦਦ ਕਰਦੇ ਨੇ, ਪਰ ਅੱਜ ਦੀ ਦੁਨੀਆ ਦਾ ਬਹੁਤ ਪਾਵਰਫੁਲ ਹਥਿਆਰ ਮੀਡੀਆ, ਔਰ ਮੀਡੀਆ ਦੇ ਨਾਲ ਹੀ ਜਿਹੜੀ ਹੈ ਗੱਲ ਅੱਗੇ ਤੁਰਦੀ ਹੈ। ਜਿਹੜੀ ਖਬਰ ਅੱਜ ਸਾਰੇ ਸਾਊਥ ਏਸ਼ੀਅਨ ਮੀਡੀਆ 'ਚ ਛਾਈ ਹੋਈ ਹੈ, ਔਰ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਜਿਹੜੇ ਦਿੱਲੀ ਦੇ ਵਿੱਚ ਨੇ, ਐਂਬੈਸਡਰ, ਉਹਨਾਂ ਨੂੰ ਸੱਦ ਕੇ ਪ੍ਰੋਟੈਸਟ ਵੀ ਕੀਤਾ। ਔਰ ਜਿਹੜੀ ਖਬਰ ਅਸੀਂ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਕਿ ਕਿਵੇਂ ਕੁਲਭੂਸ਼ਣ ਜਾਦਵ ਨਾਂ ਦਾ ਇੱਕ ਉਹਨਾਂ ਦਾ ਰਿਟਾਇਰਡ ਜਾਂ ਇਨ ਸਰਵਿਸ ਹੋਏਗਾ, ਉਹਨੂੰ ਰਿਟਾਇਰਮੈਂਟ ਦੇ ਦਿੰਦੇ ਨੇ, ਰਾਹ ਦੇ ਲਈ ਜਿਹੜਾ ਕੰਮ ਕਰਦਾ ਕੁਲਭੂਸ਼ਣ ਜਾਦਵ ਬਲੋਚਿਸਤਾਨ 'ਚ ਫੜਿਆ ਗਿਆ ਸੀ। ਕਿ ਕਿੰਨੇ ਸੈਂਟਰ ਉਹਨੇ ਐਸਟੈਬਲਿਸ਼ ਕੀਤੇ ਹੋਏ ਸੀ, ਰਾਹ ਦੀਆਂ ਆਊਟਲੈਟਸ, ਸੇਫ ਹਾਊਸ ਬਣਾਏ ਹੋਏ ਸੀ। ਔਰ ਬਲੋਚਿਸਤਾਨ ਦੇ ਵਿੱਚ ਜਿਸ ਕਿਸਮ ਦੀਆਂ ਕਾਰਵਾਈਆਂ, ਔਰ ਕੱਲਾ ਫਿਰ ਉਹ ਬਲੋਚਿਸਤਾਨ ਹੀ ਨਹੀਂ ਹੈ, ਉਹਨਾਂ ਦਾ ਜੋ ਕੁਛ ਪਾਕਿਸਤਾਨ ਦੇ ਵਿੱਚ ਸਣੇ ਲਾਹੌਰ ਔਰ ਪਿਸ਼ਾਵਰ ਤੱਕ ਔਰ ਖੈਬਰ ਪਖਤੂਨਵਾ ਤੱਕ ਹੁੰਦਾ ਹੈ, ਸਾਰਾ ਰਾਹ ਵਾਲਿਆਂ ਦਾ ਕੰਮ ਹੈ। ਸੋ ਕੁਲਭੂਸ਼ਣ ਜਾਦਵ ਜਿਹਨੇ ਉਹਨੂੰ ਮੰਨਿਆ ਵੀ, ਉਸ ਦੀ ਕਨਫੈਸ਼ਨਲ ਸਟੇਟਮੈਂਟ ਵੀ ਜਿਹੜੀ ਹੈ ਉਹਨਾਂ ਨੇ ਟੀਵੀ ਤੇ ਦਿੱਤੀ, ਸਬੂਤ ਵੀ ਦਿੱਤੇ ਔਰ ਸਾਰਾ, ਔਰ ਉਸ ਨੂੰ ਜਿਹੜਾ ਮਿਲਟਰੀ ਕੋਰਟ ਹੈ ਪਾਕਿਸਤਾਨ ਦਾ, ਉਹਨਾਂ ਨੇ ਟਰਾਈ ਕਰਕੇ ਡੈਥ ਸੈਂਟੈਂਸ ਦਿੱਤੀ ਹੈ, ਮੌਤ ਦੀ ਸਜ਼ਾ ਦਿੱਤੀ। ਹੁਣ ਇਸ ਦੇ ਉੱਤੇ ਇੰਡੀਅਨਸ ਨੇ ਬੜਾ ਬੁਰੀ ਤਰ੍ਹਾਂ ਰਿਐਕਟ ਕੀਤਾ। ਇੱਕ ਤਾਂ ਉਹਨਾਂ ਨੇ, ਇੱਕ ਇਹਨਾਂ ਦਾ ਆਪਸੀ ਪ੍ਰੋਗਰਾਮ ਚੱਲ ਰਿਹਾ ਸੀ, ਕੋਈ ਮਛੇਰੇ ਕੋਈ ਗਲਤੀ ਨਾਲ ਬਾਰਡਰ ਕ੍ਰਾਸ ਕਰਕੇ ਬੰਦੇ ਇੱਧਰ ਉੱਧਰ ਆ ਜਾਂਦੇ ਨੇ, ਉਹਨਾਂ ਨੂੰ ਵਾਪਸ ਕਰਦੇ ਰਹਿੰਦੇ ਨੇ। ਸੋ ਇਹਨਾਂ ਨੇ ਜਿਹੜਾ 8 ਜਿਹੜੇ ਪਾਕਿਸਤਾਨੀ ਵਾਪਸ ਕਰਨੇ ਸੀ ਬੁੱਧਵਾਰ ਨੂੰ, ਉਹ ਉਹਨਾਂ ਨੇ ਕਿਹਾ ਜੀ ਅਸੀਂ ਰੀਪੈਟਰੀਏਟ ਨਹੀਂ ਕਰਾਂਗੇ। ਔਰ ਇਸ ਦੇ ਉੱਤੇ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ ਹੈ, ਹੁਣ ਉਹਨਾਂ ਨੂੰ ਤਾਂ ਇਹ ਤਾਂ ਕਹਿ ਰਹੇ ਨੇ ਜੀ ਉਹ ਤਾਂ ਜਸਟ ਇੱਕ ਵਪਾਰੀ ਸੀ, ਉਹਦੇ ਕੋਲ ਜੇ ਉਹ ਹੁੰਦਾ ਜਸੂਸ ਤੇ ਉਹ ਫਲਾਣਾ, ਉਹਦੇ ਕੋਲ ਪਾਸਪੋਰਟ ਕਿੱਥੋਂ ਹੁੰਦਾ ਇੰਡੀਅਨ, ਤੇ ਇਹ ਉਹ। ਹੁਣ ਤੁਸੀਂ ਈਵਨ ਸਰਬਜੀਤ ਸਿੰਘ ਨਾਂ ਦਾ ਬੰਦਾ, ਜਿਹਦੀ ਉਹ ਫਰਾਡ ਜਿਹੀ ਭੈਣ ਬਣੀ ਹੋਈ, ਇੱਕ ਦਲਵੀਰ ਕੌਰ ਕੇ ਉਹ ਖੜੀ ਕੀਤੀ ਹੋਈ ਸੀ, ਮੁੜ ਕੇ ਫਿਲਮ ਵੀ ਬਣਾਤੀ, ਐਸ਼ਵਰਿਆ ਰਾਏ ਆ ਗਈ ਉਹਦੇ 'ਚ ਐਕਟਿੰਗ ਕਰਨ। ਹੁਣ ਉਹ ਜਦੋਂ ਮਰ ਗਿਆ ਲਾਹੌਰ ਦੇ ਵਿੱਚ ਹੀ, ਪਹਿਲਾਂ ਤਾਂ ਉੱਤੇ ਕਿੰਨਾ ਜ਼ੋਰ ਲੱਗਾ ਕਿ ਜੀ ਇਨੋਸੈਂਟ ਫਲਾਣਾ, ਫਿਰ ਉਹਨੂੰ ਨੈਸ਼ਨਲ ਹੀਰੋ ਬਣਾ ਦਿੱਤਾ ਅਸੈਂਬਲੀਆਂ ਨੇ ਵੀ, ਜੀ ਉਹਨੇ ਦੇਸ਼ ਦੀ ਬੜੀ ਖਿਦਮਤ ਕੀਤੀ। ਹੁਣ ਖਿਦਮਤ ਕੀ ਕੀਤੀ, ਜਾ ਕੇ ਉੱਥੇ ਧਮਾਕੇ ਕੀਤੇ। 2 ਦਿਨ ਪਹਿਲਾਂ ਤਾਂ ਗਏ ਸੀ ਜੀ ਉਹਦੇ ਮਰਨ ਤੋਂ ਪਹਿਲਾਂ ਤਾਂ, ਕਿ ਜੀ ਉਹ ਸਰਬਜੀਤ ਸਿੰਘ ਸ਼ਰਾਬ ਦੇ ਨਸ਼ੇ 'ਚ ਉਹ ਬਾਰਡਰ ਕ੍ਰਾਸ ਕਰ ਗਿਆ ਗਲਤੀ ਨਾਲ। ਫਿਰ ਜਿਵੇਂ ਉਹਨੂੰ ਕੀਤਾ ਉਹ ਫਿਰ ਠੀਕ ਸਾਬਤ ਹੋਇਆ ਕਿ ਵੀ ਵਾਕਿਆ ਇਹਨਾਂ ਦਾ ਏਜੰਟ ਸੀ। ਇਹੀ ਹਾਲ ਕੁਲਭੂਸ਼ਣ ਯਾਦਵ ਦਾ। ਜੇ ਆਮ ਵਪਾਰੀ ਦੂਜੇ ਤੀਜੇ ਤੁਸੀਂ ਆਪਣੇ ਲੋਕ ਮਾਰ ਰਹੇ ਹੋ, ਕਿਵੇਂ ਰਾਜਸਥਾਨ ਦੇ ਵਿੱਚ ਇੱਕ ਮੁਸਲਮਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ, ਕਿਤੇ ਇੱਕ ਹੋਰ ਨੌਜਵਾਨ ਮਾਰ ਦਿੱਤਾ ਜੀ, ਹਿੰਦੂ ਕੁੜੀ ਨੂੰ ਉਹ ਡੇਟ ਕਰ ਰਿਹਾ ਸੀ, ਕਿਸ ਕਿਸਮ ਦਾ ਮਾਹੌਲ ਹੈ।
ਤੁਹਾਨੂੰ ਐਡਾ ਜੇ ਤੁਹਾਡਾ ਉਹ ਨਹੀਂ ਹੈ ਆਪਰੇਟਿਵ, ਐਡਾ ਕਿਹੜਾ ਫਿਕਰ ਪਿਆ ਹੈ? ਉਹ ਬਥੇਰੇ ਜਾਂਦੇ ਨੇ, ਕੋਈ ਜਿਹੜਾ ਵਪਾਰੀ ਹੈ ਇਧਰਲੇ ਉਹ ਚੁੱਕਦੇ ਨੇ, ਉਹ ਚੁੱਕ ਲੈਂਦੇ ਨੇ। ਕਿਡਨੈਪਿੰਗ ਆਮ ਇੱਕ ਹਿੱਸਾ ਹੈ ਰੈਂਸਮ ਲੈਣ ਦੇ ਲਈ, ਫਿਰ ਤੁਹਾਨੂੰ ਐਡਾ ਕੀ ਫਿਕਰ ਹੈ? ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਇਹ ਰਿਐਕਸ਼ਨ ਹੀ ਆਪਣੇ ਆਪ ਦੇ ਵਿੱਚ ਇਹਨਾਂ ਦਾ ਦੱਸਦਾ ਹੈ ਕਿ ਉਹ ਇਹਨਾਂ ਦਾ ਪਾਕਿਸਤਾਨ ਦਾ ਪ੍ਰਾਈਮ ਕੈਚ ਹੈ। ਔਰ ਗੱਲ ਇਹੀ ਨਹੀਂ ਹੈ ਵੀ ਇਹਨਾਂ ਨੇ ਜ਼ਬਾਨੀ ਕਲਾਮੀ ਕਿਹਾ ਹੈ, ਇੱਕ ਖਬਰ ਨਾਲ ਦੀ ਨਾਲ ਇਹ ਨਜ਼ਰ ਆਉਂਦੀ ਹੈ ਜਿਹਦੇ 'ਚ ਕਿ ਇਹਨਾਂ ਦਾ ਹੱਥ ਲੱਗਦਾ ਹੈ ਕਿ ਇੱਕ ਪਾਕਿਸਤਾਨੀ ਐਕਸ ਕਰਨਲ ਰੈਂਕ ਦੇ ਉਹ ਕਾਠਮੰਡੂ, ਉਹਨਾਂ ਨੂੰ ਕਿਸੇ ਨੇ ਆਫਰ ਕੀਤਾ ਕਿ ਜੀ ਜੌਬ ਹੈ, ਉਹ ਆਏ ਔਰ ਉਹਨੂੰ ਜਿਹੜਾ ਉਹ ਚੁੱਕ ਲਿਆ ਉਹਨਾਂ ਨੇ। ਔਰ ਇਹ ਖਬਰ ਹੈ ਕਿ ਇੰਡੀਅਨ raw suspected behind the kidnapping of ex-Pakistan army officer from Nepal. Rawalpindi ਦੀ ਡੇਟਲਾਈਨ ਹੈ। In an astonishing turn of events, top Indian spy agency RAW is suspected to be behind the kidnapping of former Pakistan army officer who went missing in Nepal last week. ਅਜੇ ਹੁਣੇ ਕਿ ਵੀ ਉਹ ਆਇਆ ਨੇਪਾਲ ਦੇ ਵਿੱਚ, ਕਿਉਂਕਿ ਨੇਪਾਲ ਦੇ ਵਿੱਚ ਕਾਠਮੰਡੂ 'ਚ ਰਾਹ ਵਾਲਿਆਂ ਨੇ ਆਪਣਾ ਪੂਰਾ ਡੈਸਕ ਲਾਇਆ ਹੋਇਆ। ਇਸ ਵੇਲੇ ਉਹਨਾਂ ਦਾ ਪੂਰਾ ਐਕਸਟੈਂਸ਼ਨ ਹੀ ਬਣਾਈ ਹੋਈ ਹੈ, ਖਾਸ ਤੌਰ 'ਤੇ ਜਦੋਂ ਪ੍ਰਚੰਡਾ ਹੈ ਉਹਨਾਂ ਦਾ ਏਜੰਟ ਜਿਹੜਾ ਹੁਣ ਪ੍ਰਾਈਮ ਮਿਨਿਸਟਰ ਬਣਾਇਆ ਹੋਇਆ। ਔਰ ਉਹਦੇ 'ਚ ਉਹਨਾਂ ਨੇ ਉਹਦਾ ਨਾਂ ਕਰਨਲ ਮੁਹੰਮਦ ਹਬੀਬ ਹੈ। ਔਰ ਉਹਨਾਂ ਦੀ ਫੈਮਿਲੀ ਔਰ ਫਰੈਂਡਸ ਨੇ ਕਿਹਾ ਕਿ ਵੀ ਇਹ ਯੂਕੇ ਦੇ ਟੈਲੀਫੋਨ ਨੰਬਰ ਤੋਂ ਉਹਨਾਂ ਨੂੰ ਕਾਲ ਆਈ, ਜਿਹਦੇ 'ਚ ਉਹਨਾਂ ਨੇ ਕਿਹਾ ਜੀ ਤੁਹਾਨੂੰ ਅਸੀਂ ਜੌਬ ਦੇ ਰਹੇ। ਔਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਫੇਕ ਨੰਬਰ ਸੀ। ਔਰ ਉਹਨਾਂ ਦੇ ਬੇਟੇ ਨੇ ਹੀ ਕਿਹਾ ਕਿ ਵੀ ਐਂਟਾਈ ਸਟੇਟ ਐਲੀਮੈਂਟਸ ਬਿਹਾਈਂਡ ਦਾ ਕਿਡਨੈਪਿੰਗ ਆਫ ਹਿਸ ਫਾਦਰ ਇਨ ਐਨ FIR ਵਿਚ ਇਨ ਪਾਕਿਸਤਾਨ ਕੇਸ ਅਪੀਅਰਸ no other than raw ਜਿਹੜੀ ਏਜੰਸੀ। ਔਰ ਇਹ ਸਾਰੇ ਨੂੰ ਮੈਂ ਵਕਤ ਦੇ ਕਰਕੇ ਹੋਰ ਡਿਟੇਲ 'ਚ ਨਹੀਂ ਜਾਵਾਂਗਾ। ਔਰ ਉਹਦੇ 'ਚ ਅਸੀਂ ਦੇਖ ਰਹੇ ਹਾਂ ਵੀ ਇੱਕ ਪਾਸੇ ਖੁਦ ਇਹਨਾਂ ਨੇ ਮੁਲਕ ਦੇ ਵਿੱਚ ਕੀ ਹਾਲਾਤ ਪੈਦਾ ਕੀਤੇ ਹੋਏ ਨੇ, ਕਿਸ ਕਿਸਮ ਦੀ ਦਹਿਸ਼ਤਗਰਦੀ। ਔਰ ਇਹ ਹੈਦਰਾਬਾਦ ਦਾ ਇੱਕ ਲੋਕਲ BJP MLA ਕਹਿੰਦਾ will behead traitors who oppose Ram temple in Ayodhya। BJP MLA ਉਹਨਾਂ ਨੇ ਕਿਹਾ ਜੀ ਜਿਹੜਾ ਰਾਮ ਮੰਦਰ ਟੈਂਪਲ ਦਾ ਵਿਰੋਧ ਕਰੇਗਾ ਉਹਦਾ ਅਸੀਂ ਸਿਰ ਲਾ ਦਿਆਂਗੇ। ਹੁਣ ਤੋਂ ਮਤਲਬ ਇਹ ਚੰਗੀ ਡੈਮੋਕ੍ਰੇਸੀ ਹੈ। ਔਰ ਜੋ ਕੰਮ ਇਹਨਾਂ ਨੇ ਗਊ ਰਕਸ਼ਕਾਂ ਦੇ ਨਾਂ ਥੱਲੇ ਤੇ ਦੂਜਾ ਸ਼ੁਰੂ ਕੀਤਾ ਹੋਇਆ ਮਾਰਨ ਮਰਵਾਣ ਵਿਜੀਲਾਂਟੇ ਗਰੁੱਪ, ਹੁਣ ਇਹਨਾਂ ਦਾ ਰੀਅਲ ਆਬਜੈਕਟਿਵ ਸਾਹਮਣੇ ਆ ਗਿਆ। ਔਰ ਮੋਹਨ ਭਾਗਵਤ ਨੇ ਕਿਹਾ RSS ਚੀਫ ਭਾਗਵਤ ਪਿਚਿਸ ਫॉर ਨੈਸ਼ਨਲ ਲਾਅ ਅਗੇਂਸਟ ਕਾਊ ਸਲੌਟਰ। ਹੁਣ 9-10 ਜਿਹੜੀਆਂ BJP ਰੂਲਡ ਸਟੇਟਾਂ ਨੇ ਉਹਨਾਂ ਦੇ ਵਿੱਚ ਪਹਿਲਾਂ ਹੀ ਗਾਂ ਵੱਧ ਦੇ ਖਿਲਾਫ ਕਾਨੂੰਨ ਹੈ। ਔਰ ਮੋਹਨ ਭਾਗਵਤ ਕਹਿ ਰਿਹਾ ਕਿ RSS ਚੀਫ ਭਾਗਵਤ ਔਨ ਸੰਡੇ ਸਟਰੋਂਗਲੀ pitched for a national legislation against cow slaughter and asked the vigilante groups to obey the law while exposing the cause of protecting the animal। ਉਹਨਾਂ ਨੇ ਕਿਹਾ ਜੀ ਤੁਸੀਂ ਜਰਾ ਕਾਨੂੰਨ ਨੂੰ ਰੱਖੋ। ਉਹਨਾਂ ਨੇ ਕਿਹਾ ਜੀ ਕਾਨੂੰਨ ਬਣਾਓ। ਸੋ ਕੁੱਲ ਮਿਲਾ ਕੇ ਅਸੀਂ ਜਿਸ ਡਾਇਰੈਕਸ਼ਨ ਵਾਲੇ ਦੇਖਦੇ ਹਾਂ ਹੈਡ ਕਰ ਰਹੇ ਹਾਂ। ਔਰ ਇਹਨਾਂ ਦੀ ਆਪਣਾ ਇੱਕ ਵੱਡਾ ਇਕੋਨੋਮਿਸਟ ਹੈ ਸੁਰਜੀਤ ਭੱਲਾ, ਉਹਨੇ ਅੱਜ ਇੱਕ ਆਰਟੀਕਲ ਹੈ, ਮੈਂ ਹੁਣ ਪੜ੍ਹ ਤਾਂ ਨਹੀਂ ਸਕਾਂਗਾ, ਉਹਦਾ ਹੈਡਲਾਈਨ ਹੀ ਉਹਨੇ ਦਿੱਤਾ ਹੈ ਕਾਊ ਵਿਜੀਲੈਂਟਿਜ਼ਮ ਇਜ਼ ਆਈਸਿਸ ਇਨ ਇੰਡੀਆ ਸੇਜ਼ ਇਕੋਨੋਮਿਸਟ ਸੁਰਜੀਤ ਭੱਲਾ। ਕਿ ਜਿਹੜੇ ਇਹਨਾਂ ਦੇ ਵਿਜੀਲੈਂਟੇ ਗਰੁੱਪ ਨੇ ਮਿਡਲ ਈਸਟ ਦਾ ਰੌਲ ਹੈ ਜੀ ਆਈਸਿਸ, ਇਸਲਾਮਿਕ ਸਟੇਟ ਆ ਜੋ RSS ਕਰ ਰਹੇ ਨੇ। the sort of extremism that led to the lynching of a 55-year-old dairy farmer in Rajasthan's Alwar district last week is not very different from the brand of fanaticism endorsed by ISIS, economist Palla said on NDTV Dialogues. Nobody is for this kind of nonsense. The cow slaughter vigilantism is ISIS in India. There is no difference. No sane person can defend or support or even offer excuses for what is done in the name of cow. It is just horrible, Dr. Palla said. ਹੁਣ ਸਮਝ ਆਣੀ ਸ਼ੁਰੂ ਹੋ ਗਈ ਉੱਥੋਂ ਬੈਠਿਆਂ ਨੂੰ ਵੀ ਕਿ ਵੀ ਇਹ ਇਸਲਾਮਿਕ ਸਟੇਟ ਕਰਦੇ ਨੇ ਔਰ ਇਹੀ ਅਲਟੀਮੇਟਲੀ ਜਿਹੜਾ ਜ਼ਿੰਮੇਵਾਰ ਨੇ ਇਹ ਸਾਰੇ ਲਈ ਜੋ ਕੁਛ ਹਿੰਦੂ ਵਿਜੀਲਾਂਟੇ ਗਰੁੱਪ ਕਰ ਰਹੇ ਨੇ। ਔਰ ਈਵਨ ਚਿਦੰਬਰਮ ਨੇ ਕਿਹਾ ਆਰ ਓਨਲੀ BJP ਐਂਡ RSS ਮੈਂਬਰਸ ਇੰਡੀਅਨ। ਚਿਦੰਬਰਮ ਰਿਐਕਟ ਟੂ ਤਰੁਣ ਵਿਜੇ's ਰੇਸਿਸਟ ਰਿਮਾਰਕਸ। ਇਹ ਤਰੁਣ ਵਿਜੇ ਇਹਨਾਂ ਦਾ ਸਪੋਕਸਮੈਨ ਹੈ ਤੇ ਜਦੋਂ ਨਾਈਜੀਰੀਅਨਸ ਤੇ ਅਟੈਕ ਹੋਇਆ ਤਾਂ ਇਹਨੇ ਬਿਆਨ ਦਾਗ ਦਿੱਤਾ, ਦੇਖੋ ਜੀ ਅਸੀਂ ਕਾਲਿਆਂ ਨੂੰ ਕਿੰਨਾ ਪਿਆਰ ਕਰਦੇ ਆ, ਸਾਡਾ ਤਾਂ ਭਗਵਾਨ ਵੀ ਕ੍ਰਿਸ਼ਨ ਕਾਲਾ ਹੈ, ਉਹਨੂੰ ਤਾਂ ਅਸੀਂ ਕਹਿੰਦੇ ਹੀ ਕਾਲਾ ਹੈ, ਕ੍ਰਿਸ਼ਨ ਦਾ ਮਤਲਬ ਹੀ ਸੰਸਕ੍ਰਿਤ ਕਾਲਾ। ਫਿਰ ਇੱਥੇ ਨਹੀਂ ਰੁਕਿਆ, ਉਹਨੂੰ ਕਿਹਾ ਜੀ ਦੇਖੋ ਸਾਊਥ ਇੰਡੀਅਨ, ਕੇਰਲਾ, ਤਮਿਲਨਾਡੂ, ਆਂਧਰਾ ਸਭ ਕਾਲੇ ਨੇ, ਅਸੀਂ ਦੇਖੋ ਉਹਨਾਂ ਨੂੰ ਪਿਆਰ ਕਰ ਮਤਲਬ। ਔਰ ਇਹਦੇ ਤੇ ਬੜਾ ਰਿਐਕਸ਼ਨ ਹੋਇਆ, ਮਾਫੀ ਮੋਹਨ ਚਿਦੰਬਰਮ ਨੇ ਕਿਹਾ, ਹੁਣੇ ਖੁਦ ਤਾਮਿਲ ਹੈ ਜਿਹੜਾ ਚਿਦੰਬਰਮ ਹੈ, ਉਹਨੇ ਕਿਹਾ ਜੀ ਇਹ ਸਿਰਫ BJP ਤੇ RSS ਸਾਡੇ ਹੀ ਰਹਿ ਗਏ ਇੰਡੀਅਨ, ਬਾਕੀ ਕੋਈ ਕਾਲਾ ਹੋ ਗਿਆ, ਕੋਈ ਦੇਸ਼ ਧਰੋਹੀ ਹੋ ਗਿਆ, ਕੋਈ ਦੂਜਾ ਹੋ ਗਿਆ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਹਿੰਦੂਤਵ ਹੈ, ਔਰ ਬਿਲਕੁਲ ਠੀਕ ਕਿਹਾ ਉਹਨੇ ਇਕੋਨੋਮਿਸਟ ਨੇ ਕਿ ਇਹ ਅਲਟੀਮੇਟਲੀ ਉੱਥੋਂ ਦੀ ਇਸਲਾਮਿਕ ਸਟੇਟ ਵਸਟ
ਜੀ ਉਹਨਾਂ ਦਾ ਤਾਂ ਕਾਡਰ ਥੋੜਾ ਹੋਏਗਾ ਤੇ ਮਿਲੀਅਨਸ ਚ ਨੇ ਔਰ 80 90 ਇਹ ਤਾਂ ਹੁਣ ਖੜੇ ਹੋਏ ਹੋਣਗੇ। ਇਹਨਾਂ ਦੀ 90 ਸਾਲ ਦੀ ਟ੍ਰੇਨਿੰਗ ਹੈ ਔਰ ਇਹਨਾਂ ਦੇ ਹੱਥ ਸਿੱਧੇ ਤੌਰ ਤੇ ਪੋਲੀਟੀਕਲ ਪਾਵਰ ਹੈ ਇਨ ਦਾ ਨੇਮ ਆਫ ਡੈਮੋਕ੍ਰੇਸੀ। ਸੋ ਇਹ ਟਰੂਥ ਹੈ ਜੀ ਬਿਲਕੁਲ। ਡਾਕਟਰ ਸਾਹਿਬ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।